Manipur drone attack, looted ammunition said to have been used. ਡਰੋਨ ਬਣਾਏ ਵੀ ਉਹਨਾਂ ਨੇ ਲੋਕਲ ਅਸੈਂਬਲ ਕੀਤੇ ਤੇ ਜਿਹੜਾ ਹਥਿਆਰ ਵੀ ਉਹਨਾਂ ਨੇ ਲੁੱਟੇ ਪੁਲਿਸ ਕੋਲੋਂ ਉਹ ਉਹਦੇ 'ਚ ਉਹਨਾਂ ਨੇ ਯੂਜ਼ ਕੀਤੇ। A large number of civilians in the valley and the hills have guns. Since armed people in the hills were finding it difficult to come close to buffer zones as shoot and sight orders are at place, they used drones to drop the ammunition on Mai Tai villages. ਸਾਲ ਤੋਂ ਜਿਹੜੀ ਤੁਹਾਡੀ ਨੀਤੀ ਸੀ ਮਨੀਪੁਰ 'ਚ ਉਹ ਪੂਰੀ ਤਰ੍ਹਾਂ ਫੇਲ ਹੋਈ ਹੈ ਔਰ ਹੁਣ ਟਾਈਮ ਹੈ ਕਿ ਇਸ ਸਾਰੇ ਨੂੰ ਵਿਚਾਰੋ। ਗੱਲ ਤਾਂ ਧਰਤੀ ਤੋਂ ਡਰੋਨਸ ਦੇ ਉੱਤੇ ਚਲੀ ਗਈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਮਨੀਪੁਰ ਦੇ ਈਸਾਈ ਕਬੀਲੇ ਜਿਸ ਨੂੰ ਕੁੱਕੀ ਕਬੀਲਾ ਕਿਹਾ ਜਾਂਦਾ ਹੈ ਵੱਲੋਂ ਵਿਰੋਧੀ ਹਿੰਦੂ ਕਬੀਲੇ ਮਾਈਟਾਈ ਦੇ ਪਿੰਡਾਂ ਤੇ ਡਰੋਨਾਂ ਨਾਲ ਹਮਲੇ ਕੀਤੇ ਗਏ ਹਨ ਔਰ ਇਸ ਮਾਈਟਾਈ ਕਬੀਲੇ ਵੱਲੋਂ ਸਰਕਾਰ ਨਾਲ ਰਲ ਕੇ ਕੁੱਕੀ ਕਬੀਲੇ ਤੇ ਪਿਛਲੇ 1 ਸਾਲ ਤੋਂ ਜ਼ਿਆਦਾ ਸਮੇਂ ਤੋਂ ਬੜੇ ਜ਼ੁਲਮ ਕੀਤੇ ਜਾ ਰਹੇ ਨੇ ਔਰ ਮਨੀਪੁਰ ਦੇ ਕੁੱਕੀ ਲੜਾਕਿਆਂ ਵੱਲੋਂ ਡਰੋਨਾਂ ਤੱਕ ਪਹੁੰਚ ਦੱਸਦੀ ਹੈ ਕਿ ਹਾਲਾਤ ਕਾਬੂ ਤੋਂ ਬਾਹਰ ਹੋ ਚੁੱਕੇ ਨੇ ਔਰ ਨਾਰਥ ਈਸਟ ਦੀਆਂ ਇਹ 7 ਸਟੇਟਸ ਕਿਸੇ ਵੇਲੇ ਵੀ ਭਾਰਤ ਦੇ ਚੁੰਗਲ ਚੋਂ ਆਜ਼ਾਦ ਹੋ ਸਕਦੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਲੇਟ 80s ਔਰ ਅਰਲੀ 90s 'ਚ ਜਦੋਂ ਪੰਜਾਬ ਦੇ ਵਿੱਚ ਹਥਿਆਰਬੰਦ ਸੰਘਰਸ਼ ਸਟੇਟ ਟੈਰਰ ਦੇ ਜਵਾਬ ਦੇ ਵਿੱਚ ਚੱਲ ਰਿਹਾ ਸੀ ਔਰ ਮੈਂ ਅਮਰੀਕਾ ਲੇਟ 80s ਦੇ ਵਿੱਚ ਪਹੁੰਚ ਗਿਆ ਸੀ। ਉਦੋਂ ਇੱਕ ਚੰਗੇ ਫੌਜੀ ਅਫਸਰ ਜਿਹੜੇ ਵਾਕ ਕਰਨ ਜਾਂਦੇ ਸੀ ਕੈਲੀਫੋਰਨੀਆ ਜਿੱਥੇ ਮੈਂ ਸੀ, ਅਮਰੀਕਨ ਵਾਈਟ ਮੈਨ, ਸੈਕੰਡ ਵਰਲਡ ਵਾਰ ਲੜੀ ਹੋਈ ਸੀ ਔਰ ਗੱਲ ਭਾਰਤ ਤੋਂ ਵਾਕਫ ਸੀ ਸਿੱਖ ਫੌਜੀਆਂ ਦੇ ਨਾਲ। ਉਹਨਾਂ ਦਾ ਬਰਮਾ ਜਿਹਨੂੰ ਅੱਜ ਮਿਆਂਮਾਰ ਕਹਿੰਦੇ ਨੇ ਉਹਦੇ 'ਚ ਥੋੜ੍ਹਾ ਬਹੁਤ ਇੰਟਰੈਕਸ਼ਨ ਹੋਇਆ ਸੀ। ਸੋ ਬਹੁਤ ਐਡਮਾਇਰ ਉਹ ਕਰਦਾ ਸੀ ਸਿੱਖਾਂ ਨੂੰ। ਅਤੇ ਉਸਨੇ ਜਦੋਂ ਆਰਮਡ ਸਟਰਗਲ ਦੀ ਗੱਲ ਪੁੱਛੀ ਕਿ ਵੀ ਤੁਹਾਡੀ ਕੀ ਹੈ, ਕਿਸ ਲੈਵਲ 'ਤੇ ਹੈ, ਔਰ ਜ਼ਾਹਰ ਹੈ ਵੀ ਉਦੋਂ ਉਹੀ ਵੱਧ ਤੋਂ ਵੱਧ AK-47 ਵੈਪਨ ਹੀ ਆਇਆ ਸੀ ਅਤੇ ਉਹਨੇ ਕਿਹਾ ਕਿ ਵੀ ਕੋਈ ਏਰੀਅਲ ਪਾਵਰ ਕੋਈ ਅਦਰਵਾਈਜ਼। ਮੈਂ ਕਿਹਾ ਜੀ ਰਾਕਟ ਲਾਂਚਰ ਥੋੜ੍ਹੇ ਬਹੁਤ ਆਏ ਪਰ ਉਹਦਾ ਕੋਈ ਐਸਾ ਸਾਹਮਣੇ ਆਇਆ ਨਹੀਂ ਹੈ ਕਿ ਜਿਹਦੇ 'ਚ ਕੋਈ ਬਹੁਤ ਸਕਸੈਸਫੁਲ ਇਸਤੇਮਾਲ ਹੋਇਆ ਕਿਉਂਕਿ ਸਾਡੇ ਕੋਲ ਕੋਈ ਜਿਹੜਾ ਉਸ ਕਿਸਮ ਦਾ ਟੈਰੇਨ ਵੀ ਨਹੀਂ ਹੈ, ਕੋਈ ਪਹਾੜ ਕੋਈ ਦੂਜੇ ਤੀਜੇ ਕੋਈ ਟ੍ਰੇਨਿੰਗ ਪਲੇਸ ਵੀ ਨਹੀਂ ਹੈ ਅਦਰਵਾਈਜ਼। ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਵੀ ਫਿਰ ਇਹ ਤੁਹਾਡੀ ਆਰਮ ਸਟਰਗਲ ਬਹੁਤੀ ਦੇਰ ਸਰਵਾਈਵ ਨਹੀਂ ਕਰੇਗੀ ਕਿਉਂਕਿ ਉਹਨਾਂ ਨੇ ਕਿਹਾ ਕਿ ਵੀ ਤੁਹਾਡਾ ਜਿਹੜਾ ਹਾਈਲੀ ਅਰਬਨਾਈਜ਼ਡ ਔਰ ਪੋਪੂਲੇਟਡ ਏਰੀਆ ਵੀ ਉਹ ਤਾਂ ਜਿਵੇਂ ਆਇਰਿਸ਼ ਸਟਰਗਲ ਹੈ IRA ਦੀ ਉਸ ਕਿਸਮ ਦਾ ਜਿਹੜਾ ਹੈ ਜਿਹਦੇ 'ਚ ਤੁਸੀਂ ਸਰਕਾਰ ਨੂੰ ਮਜਬੂਰ ਕਰੋ, ਜਿਵੇਂ IRA ਦੀਆਂ ਕਾਰਵਾਈਆਂ ਨੇ ਬ੍ਰਿਟਿਸ਼ ਸਰਕਾਰ ਨੂੰ ਮਜਬੂਰ ਕੀਤਾ ਕਿ ਉਹ ਉਹਨਾਂ ਦੇ ਨਾਲ ਗੱਲਬਾਤ ਕਰਨ ਔਰ ਉਹਦੇ 'ਚੋਂ ਜਿਹੜੀ ਡੀਲ ਇੱਥੇ ਪ੍ਰੈਜ਼ੀਡੈਂਟ ਕਲਿੰਟਨ ਦੇ ਵੇਲੇ ਸਾਈਨ ਹੋਈ ਜੈਰੀ ਐਡਮਜ਼ ਔਰ ਦੂਸਰਿਆਂ ਰਾਹੀਂ। ਸੋ ਉਦੋਂ ਕਿਉਂਕਿ ਮੇਰੀ ਕੋਈ ਦਿਲਚਸਪੀ ਵੀ ਨਹੀਂ ਸੀ ਬਹੁਤੀ ਉਸ ਫੀਲਡ 'ਚ ਕਿਉਂਕਿ ਮੇਰਾ ਫੀਲਡ ਤਾਂ ਜਸਟ ਇੱਕ ਪੋਲੀਟੀਕਲ ਉਹਨੂੰ ਜਿਹੜਾ EDM ਦੇਣਾ ਸੀ ਸਟਰਗਲ ਨੂੰ। ਪਰ ਹੁਣ ਮੈਂ ਇਹ ਰਿਅਲਾਈਜ਼ ਕਰਦਾ ਵੀ ਗੱਲ ਕਿੰਨੀ ਸਿਆਣੀ ਗੱਲ ਸੀ ਕਿ ਵੀ ਵਾਕਿਆ ਹੀ ਜਦੋਂ ਤੱਕ ਤੁਸੀਂ ਤੁਹਾਡੀ ਸਟਰਗਲ ਜੇ ਤੁਸੀਂ ਮੈਚਿੰਗ ਹਕੂਮਤ ਦੇ ਨਾਲ ਟੱਕਰ ਲੈਣੀ ਹੈ ਮਿਲੀਟੈਰਲੀ ਜਾਂ ਹਾਲਾਂ ਸਾਡੀ ਸਟਰਗਲ ਦੇ ਉੱਤੇ ਵੀ ਗੁਰਿਲਾ ਵਾਰਫੇਅਰ ਨੂੰ ਉਹਦੇ ਨਾਲ ਕੰਪੈਰੀਜ਼ਨ ਕਰਨ ਦੀ ਲਾਈਨ ਵੀ ਹੋਈ ਪਰ ਅਸੀਂ ਕਿਸੇ 'ਚ ਵੀ ਨਾ ਤਾਂ ਕੋਈ ਡਾਇਰੈਕਟ ਸਾਡਾ ਮਿਲਟਰੀ ਬਿਲਟਅਪ ਸੀ ਨਾ ਹੀ ਜਿਹੜੀ ਕੋਈ ਗੁਰਿਲਾ ਲੜਾਈ ਦੇ ਲਈ ਜਿਹੜਾ ਟੈਰੇਨ ਜਾਂ ਦੂਜਾ ਤੀਜਾ ਹੁੰਦਾ ਉਹ ਸੀ। ਸੋ ਅਸੀਂ ਤਾਂ ਅਰਬਨ ਉਹੀ 4 ਸ਼ਹਿਰ ਔਰ ਉਹੀ ਏਰੀਆ ਤੇ ਕੋਈ ਲੁਕਣ ਥਾਂ ਨਹੀਂ ਹੈ, ਉੱਧਰ ਫੈਂਸ ਲੱਗੀ ਹੋਈ ਹੈ, ਗੁਆਂਢੀ ਮੁਲਕ ਦੇ ਵਿੱਚ ਕੋਈ ਨਹੀਂ ਹੈ। ਸੋ ਜੋ ਸਾਡਾ ਹੋਇਆ ਇਵੇਂ ਹੀ ਹੋਣਾ ਸੀ, ਉਸ ਨੂੰ ਅਸੀਂ ਸਸਟੇਨ ਨਹੀਂ ਸੀ ਕਰ ਪਾਉਣਾ। ਹੁਣ ਮੈਂ ਮਨੀਪੁਰ ਬਾਰੇ ਅਸੀਂ ਗੱਲ ਕੀਤੀ, ਪਿਛਲੇ 1 ਸਾਲ ਤੋਂ ਇਹ ਸਾਹਮਣੇ ਆਇਆ ਵੀ ਕਿਵੇਂ ਜਿੱਥੇ ਨਾ ਕੋਈ ਮੋਦੀ ਗਿਆ ਇਹਦੇ ਬਾਵਜੂਦ ਪਾਰਲੀਮੈਂਟ 'ਚ ਰੌਲਾ ਪਿਆ ਕਿ ਭਾਈ ਮਨੀਪੁਰ 'ਚ ਕਿੰਨੇ ਜ਼ੁਲਮ ਕੀਤੇ ਭਾਰਤੀ ਫੌਜ ਨੇ, ਕਿਵੇਂ ਬੀਬੀਆਂ ਨੂੰ ਜਿਹੜਾ ਹੈ ਉਹ ਉਹਨਾਂ ਦੇ ਉੱਤੇ ਕਿਸ ਕਿਸਮ ਦੇ ਜ਼ੁਲਮ ਹੋਏ ਪਹਿਲੇ ਹੱਲੇ ਵੇਲੇ ਕਿਉਂਕਿ ਉੱਥੇ ਜਿਹੜਾ ਹਕੂਮਤ BJP ਦੀ ਬਣੀ ਹੋਈ ਹੈ। ਇੱਕ ਵੱਡਾ ਕਬੀਲਾ ਜਿਸ ਨੂੰ ਕੁੱਕੀ ਕਬੀਲਾ ਕਹਿੰਦੇ ਨੇ ਉਹ ਕ੍ਰਿਸਚਨ ਨੇ ਔਰ ਦੂਸਰਾ ਜਿਹੜਾ ਹਿੰਦੂ
ਮੈਜੋਰਿਟੀ ਵਾਲਾ ਏਰੀਆ ਹੈ ਇੰਫਾਲ ਵੈਲੀ ਔਰ ਜਿਹੜੀ ਰਾਜ ਉਹ ਮੋਦੀ ਦਾ ਪੂਰੀ ਹਮਾਇਤੀ ਲਾਈਨ ਵਾਲੇ ਨੇ, ਇਸ ਲਈ ਮਨੀਪੁਰ ਦੇ ਚੀਫ ਮਿਨਿਸਟਰ ਨੂੰ ਵੀ ਟੱਚ ਤੱਕ ਨਹੀਂ ਕੀਤਾ ਗਿਆ। ਹਾਲਾਂਕਿ ਇੱਕੋ ਗੋਚ ਪਹਿਲੇ ਦਿਨਾਂ 'ਚ ਹੀ 400 ਦੇ ਕਰੀਬ ਚਰਚਾਂ ਨੂੰ ਅੱਗ ਲਾਈ ਗਈ, ਕਿੰਨੇ ਉਹਨਾਂ ਨੇ ਮਾਰੇ ਨੇ, ਕਿੰਨੇ ਭੱਜਣ ਤੇ ਮਜਬੂਰ ਕੀਏ, ਕਿਉਂਕਿ ਡੈਮੋਗ੍ਰਾਫੀ ਇਜ਼ ਦਾ ਫਿਊਚਰ। ਇਹਨਾਂ ਨੇ ਜਦੋਂ ਦਾ ਨਾਰਥ ਈਸਟ ਔਰ ਹੁਣ ਤਾਂ ਇਹਨਾਂ ਦੇ ਲਈ ਪ੍ਰੋਬਲਮ ਕ੍ਰੀਏਟ ਹੋ ਗਈ ਕਿ ਬੰਗਲਾਦੇਸ਼ ਆ ਕੇ ਖਲੋ ਗਿਆ ਵਿੱਚ ਜੀ, ਉਹਨਾਂ ਲਈ ਵੀ ਰਸਤੇ ਬੰਦ ਹੋ ਗਏ ਸੀ। ਹੁਣ ਉਸ ਸਾਰੇ ਦੇ ਚੱਲਦੇ ਆ ਕਿਉਂਕਿ ਕਬੀਲਿਆਂ ਦੀ ਸੁਸਾਇਟੀ ਹੈ ਔਰ ਹਕੂਮਤ ਇੱਕ ਮਾਈਟਾਈ ਦੇ ਨਾਲ ਖੜੀ ਹੈ ਔਰ ਈਵਨ ਉਹਨਾਂ ਨੇ ਆਪਣੀ ਮਨੀਪੁਰ ਪੁਲਿਸ ਦੇ ਵਿੱਚ ਵੀ ਜਿਹੜੇ ਕੁੱਕੀ ਕਬੀਲੇ ਵਾਲੇ ਸੀ ਉਹ ਕੱਢ ਕੇ ਬਾਹਰ ਮਾਰੇ। ਹੁਣ ਅੱਜ ਜਿਹੜੀ ਖਬਰ ਨੇ ਸਾਰਿਆਂ ਨੂੰ ਚਕਾ ਦਿੱਤਾ ਔਰ ਇਹ ਗੱਲ ਸ਼ੋਅ ਕਰਦੀ ਹੈ ਵੀ ਗੱਲ ਇਹ ਨਹੀਂ ਹੈ ਵੀ ਕੁੱਕੀ ਕਬੀਲੇ ਵਾਲੇ ਕਿਤੇ ਉਹ ਦੱਬ ਗਏ ਨੇ ਜਾਂ ਚੁੱਪ ਕਰਕੇ ਬਹਿ ਗਏ ਨੇ, ਉਹ ਆਪਣੀ ਲੜਾਈ ਨੂੰ ਨੈਕਸਟ ਸਟੈਪ ਦੇ ਉੱਤੇ ਲੈ ਗਏ। ਮਨੀਪੁਰ ਡਰੋਨ ਅਟੈਕ, ਲੂਟਿਡ ਐਮੂਨੀਸ਼ਨ ਸੈਡ ਟੂ ਹੈਵ ਬੀਨ ਯੂਜ਼ਡ। ਹੁਣ ਇਸ ਤੋਂ ਪਹਿਲੇ ਦਿਨ ਖਬਰ ਇਹ ਸੀ ਕਿ ਭਾਈ ਇਹ ਮਨੀਪੁਰ ਦੇ ਜਿਹੜੇ ਮਾਈਟਾਈ ਜਿਹੜੇ ਹਿੰਦੂ ਕਬੀਲਾ ਹੈ ਉਹਨਾਂ ਦੇ ਉੱਤੇ ਕੁੱਕੀ ਕਬੀਲੇ ਵੱਲੋਂ ਡਰੋਨਸ ਰਾਹੀਂ ਹਥਿਆਰ ਸੁੱਟੇ ਗਏ, ਹਮਲਾ ਕੀਤਾ ਗਿਆ। ਹੁਣ ਜੇ ਮਨੀਪੁਰ ਦੇ ਗੁਰਲੇ ਜਿਹੜੇ ਨੇ ਉਹ 1 ਸਾਲ ਦੇ ਵਿੱਚ ਲੜਾਈ ਨੂੰ ਜ਼ਮੀਨ ਤੋਂ ਅਸਮਾਨ ਤੇ ਲੈ ਗਏ, ਕਿਉਂਕਿ ਅਦਰਵਾਈਜ਼ ਤਾਂ ਉਹ ਲੜ ਹੀ ਰਹੇ ਸੀ, ਪਰ ਕਿਉਂਕਿ ਗਰਾਊਂਡ ਦੇ ਉੱਤੇ ਫੌਜ ਹੈ, ਦੂਜੇ ਸੈਂਟਰਲ ਦਸਤੇ ਨੇ, ਲੋਕਲ ਉਹਨਾਂ ਦੀ ਪੁਲਿਸ ਹੈ, ਉਹਨਾਂ ਨੇ ਆਪਣੇ ਘਰਾਂ ਦੀ ਪਿੰਡਾਂ ਦੀ ਘੇਰਾਬੰਦੀ ਕੀਤੀ ਹੋਈ ਹੈ ਔਰ ਟਰਾਈਬਲ ਲੋਕ ਹਰ ਇੱਕ ਦੇ ਕੋਲ ਬੰਦੂਕ ਹੁੰਦੀ ਹੈ। ਪਰ ਇਹ ਡਰੋਨ ਤੱਕ ਇਸ ਲੜਾਈ ਨੂੰ ਲੈ ਜਾਣਾ ਦੈਟ ਸ਼ੋਜ਼ ਕਿ ਵੀ ਇਹ ਤਾਂ ਹੀ 1 ਸਾਲ ਤੋਂ ਆਲਮੋਸਟ ਬਲੌਕ ਹੈ। ਕੋਈ ਖਬਰਾਂ ਵੀ ਉੱਥੇ ਚੱਲ ਕੀ ਰਿਹਾ, ਕੀ ਹੋ ਰਿਹਾ, ਕੁਛ ਨਹੀਂ ਹੈ। ਮੋਦੀ ਨੂੰ ਲਾਹਨਤਾਂ ਪਾਰਲੀਮੈਂਟ 'ਚ ਕਈ ਵਾਰੀ ਪਾਈਆਂ ਕਿ ਬਈ ਤੂੰ ਵੈਸੇ ਇੱਧਰ ਤੁਰਿਆ ਫਿਰਦਾ ਉੱਧਰ ਤੁਰਿਆ ਫਿਰਦਾ, ਤੈਨੂੰ ਕਦੇ ਨਹੀਂ ਆਇਆ ਕਿ ਵੀ ਮੈਂ ਮਨੀਪੁਰ ਜਾ ਕੇ। ਔਰ ਜਿਹੜੀ ਮਨੀਪੁਰ ਤੋਂ ਈਵਨ ਬੀਜੇਪੀ ਦੇ ਵੀ ਨੁਮਾਇੰਦੇ ਪਾਰਲੀਮੈਂਟ 'ਚ ਨੇ ਉਹਨਾਂ ਨੇ ਵੀ ਚੀਕਾਂ ਮਾਰੀਆਂ, ਉਹਨਾਂ ਨੇ ਕਿਹਾ ਸਾਨੂੰ ਮਿਲਣ ਦਾ ਟਾਈਮ ਵੀ ਨਹੀਂ ਦਿੰਦੇ। ਹੁਣ ਜਿਹੜਾ ਇਹ ਸਾਰੇ ਦੇ ਉੱਤੇ ਹੈ ਕਿ ਭਾਈ ਦਾ ਡਰੋਨਸ ਯੂਜ਼ਡ ਟੂ ਬੌਂਬ 2 Maitai dominates villages in Imphal West District in Manipur on September 1st were likely assembled locally and ammunition looted from police armories were used in the attack, government sources said. ਹੁਣ ਡਰੋਨ ਬਣਾਏ ਵੀ ਉਹਨਾਂ ਨੇ ਲੋਕਲ ਅਸੈਂਬਲ ਕੀਤੇ ਤੇ ਜਿਹੜਾ ਹਥਿਆਰ ਵੀ ਉਹਨਾਂ ਨੇ ਲੁੱਟੇ ਪੁਲਿਸ ਕੋਲੋਂ ਉਹ ਉਹਦੇ 'ਚ ਉਹਨਾਂ ਨੇ ਯੂਜ਼ ਕੀਤੇ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਕੁੱਕੀਜ਼ ਉਹ ਇਨਹੈਬਿਟਡ ਏਰੀਆ 'ਚੋਂ ਜਿਹੜੇ ਡਰੋਨ ਆਏ ਹਿਲ ਦੇ ਉੱਤੇ ਮੋਟਰ ਫਾਇਰਿੰਗ ਦੇ ਨਾਲ ਵੀ ਸੀ, ਇਹ ਬਹੁਤ ਖਤਰਨਾਕ ਹੈ। ਇਹਦਾ ਮਤਲਬ ਇਹ ਹੈ ਕਿ ਵੀ ਹੁਣ ਜਿਹੜੀ ਯੂਨੀਅਨ ਗਵਰਨਮੈਂਟ ਨੇ ਈਵਨ ਬਫਰ ਜ਼ੋਨ ਬਣਾਇਆ ਸੀ ਵੈਲੀ ਔਰ ਹਿਲ ਏਰੀਆ 'ਚ, ਉਹਦਾ ਵੀ ਬਫਰ ਜ਼ੋਨ ਤਾਂ ਸੀ, ਉਹ ਇੱਧਰਲੇ ਨਹੀਂ ਆਉਣਗੇ, ਇੱਧਰਲੇ ਉੱਧਰ ਨਹੀਂ ਜਾਣਗੇ। ਪਰ ਜੇ ਡਰੋਨ ਤੱਕ ਉਹਨਾਂ ਦੀ ਪਹੁੰਚ ਹੋ ਗਈ ਤੇ ਲੜਾਈ ਤਾਂ ਆਸਾਨੀ ਹੋ ਗਈ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ A large number of civilians in the valley and the hills have guns. Since armed people in the hills were finding it difficult to come close to buffer zones as shoot and sight orders are at place, they used drones to drop the ammunition on Maitai villages. ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਉਹਨਾਂ ਨੇ ਹੁਣ ਨਵਾਂ ਤਰੀਕਾ ਡਰੋਨਸ ਦੇ ਰਾਹੀਂ ਲੱਭ ਲਿਆ, ਜਿਹੜੀ ਲੜਾਈ ਖਤਰਨਾਕ ਹੱਦ 'ਤੇ ਚਲੀ ਗਈ ਹੈ। ਔਰ ਫਿਰ ਪੂਰਾ ਕਿ ਭਾਈ ਕਿਵੇਂ ਕੁੱਕੀਜ਼ ਔਰ ਟਰਾਈਬਸ ਦੇ ਉੱਤੇ ਜ਼ੁਲਮ ਹੋਏ ਨੇ। ਔਰ ਹੁਣ ਉਹਨਾਂ ਦਾ ਡਾਇਰੈਕਟਰ ਜਨਰਲ ਪੁਲਿਸ ਔਰ ਦੂਸਰਾ ਕਹਿ ਰਿਹਾ ਕਿ ਭਾਈ ਇਹ ਬੜਾ ਖਤਰਨਾਕ ਰੁਝਾਨ ਹੋ ਗਿਆ, ਕਿਉਂਕਿ ਉਹ ਕੈਂਪਾਂ 'ਚ ਤਾਂ ਅਸੀਂ ਉਹਨਾਂ ਨੂੰ ਤਾੜਿਆ ਹੋਇਆ ਸੀ, ਪਰ ਜੇ ਉਹਨਾਂ ਦੀ ਐਕਸੈਸ ਡਰੋਨਸ ਤੱਕ ਹੈ ਅਸੀਂ ਤਾਂ ਉਹਨਾਂ ਦੇ ਏਰੀਆ 'ਚ ਵੜ ਵੀ ਨਹੀਂ ਸਕਦੇ। ਔਰ ਇਸ ਦੇ ਉੱਤੇ ਈਵਨ ਜਿਹੜਾ ਲੋਕਲ ਬੀਜੇਪੀ ਦਾ MLA ਹੈ ਤੇ ਮਨੀਪੁਰ ਦੇ ਚੀਫ ਮਿਨਿਸਟਰ ਦਾ ਜਵਾਈ ਹੈ ਬਿਰੇਨ ਸਿੰਘ ਦਾ, ਉਹਨੇ ਕਿਹਾ ਕਿ ਇੱਥੇ ਸੈਂਟਰਲ ਫੋਰਸਿਸ ਕੀ ਕਰ ਰਹੀਆਂ, ਉਹ ਸਿਰਫ ਐਵੇਂ ਮਿਊਟ ਸਪੈਕਟੇਟਰ ਬਣੀਆਂ ਹੋਈਆਂ। 60,000 ਫੌਜੀ ਮਨੀਪੁਰ ਦੇ ਵਿੱਚ ਹੈ, ਲੇਕਿਨ ਇਹਦੇ ਬਾਵਜੂਦ ਉੱਥੇ ਪੀਸ ਔਰ ਦੂਜਾ ਨਹੀਂ ਹੈ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿਸ ਲੈਵਲ ਦਾ ਉੱਥੇ ਰਿਬੈਲੀਅਨ ਰਿਵੋਲਟ ਚੱਲ ਰਿਹਾ। ਔਰ ਨਾਲ ਦੀ ਨਾਲ ਹੀ ਦੂਸਰੀ ਖਬਰ ਇਹਨਾਂ ਦੇ ਮੇਨ ਮੀਡੀਆ 'ਚ ਗੁਹਾਟੀ ਤੋਂ ਹੈ, ਬੀਜੇਪੀ ਲੀਡਰਸ ਹਾਊਸ ਟਾਰਚਡ ਇਨ ਫਰੈਸ਼ ਅਨਰੈਸਟ ਇਨ ਮਨੀਪੁਰ। ਇੱਕ ਪਾਸੇ ਉਹਨਾਂ ਨੇ ਡਰੋਨ ਨਾਲ ਹਮਲੇ ਕੀਤੇ, ਫਿਰ ਉਹਨਾਂ ਨੇ ਕਿਹਾ ਕੁੱਕੀਜ਼ ਔਰ ਟਰਾਈਬਲ ਆਰਗੇਨਾਈਜੇਸ਼ਨ ਟੇਕ ਆਊਟ ਰੈਲੀਜ਼ ਟੂ ਪੁਸ਼ ਫॉर ਸੈਪਰੇਟ ਐਡਮਿਨਿਸਟ੍ਰੇਸ਼ਨ। ਔਰ ਇਹ ਚੀਫ ਮਿਨਿਸਟਰ ਬਿਰੇਨ ਸਿੰਘ ਜਿਹੜਾ ਮੋਦੀ ਦਾ ਪ੍ਰੋਟੇਜੇ ਹੈ, ਉਹਨੇ ਕੰਡੈਮ ਕੀਤਾ ਅਟੈਕ ਨੂੰ। ਔਰ ਉਹਨਾਂ ਨੇ ਕਿਹਾ ਕਿ ਪਰ ਉਹਨਾਂ ਨੇ ਜਿਹੜਾ ਬੀਜੇਪੀ ਦਾ ਸਪੋਕਸਪਰਸਨ ਹੈ ਉਸ ਏਰੀਆ ਦੇ ਵਿੱਚ ਉਹਦਾ ਘਰ 31 ਅਗਸਤ ਦੀ ਰਾਤ ਨੂੰ
ਜਦੋਂ ਕੋਈ ਪ੍ਰੋਟੈਸਟ ਰੈਲੀ ਕੁੱਕੀਜ਼ ਉਹ ਟਰਾਈਬ ਲੋਕ ਕੱਢ ਰਹੇ ਸੀ ਉਹਨੂੰ ਉਹਨਾਂ ਨੇ ਸਾੜ ਦਿੱਤਾ। ਹੁਣ ਇਸ ਦੇ ਉੱਤੇ ਅੱਜ ਹਿੰਦੂ ਅਖਬਾਰ ਦਾ ਐਡੀਟੋਰੀਅਲ ਵੀ ਹੈ, another escalation on the Manipur ground report. The drone attacks in Manipur call for an overhaul of the government's approach. ਕਿ ਵੀ 1 ਸਾਲ ਤੋਂ ਜਿਹੜੀ ਤੁਹਾਡੀ ਨੀਤੀ ਸੀ ਮਨੀਪੁਰ 'ਚ ਉਹ ਪੂਰੀ ਤਰ੍ਹਾਂ ਫੇਲ ਹੋਈ ਹੈ ਔਰ ਹੁਣ ਟਾਈਮ ਹੈ ਕਿ ਇਸ ਸਾਰੇ ਨੂੰ ਵਿਚਾਰੋ। ਗੱਲ ਤਾਂ ਧਰਤੀ ਤੋਂ ਡਰੋਨਸ ਦੇ ਉੱਤੇ ਚਲੀ ਗਈ। ਜੀ ਹੁਣ ਜਦੋਂ ਅਸੀਂ ਬੰਗਲਾਦੇਸ਼ ਦਾ ਜ਼ਿਕਰ ਰਿਪੀਟਡਲੀ ਕੀਤਾ ਇਹਨਾਂ ਪ੍ਰੋਗਰਾਮਾਂ 'ਚ ਔਰ ਅਸੀਂ ਇਹ ਕਿਹਾ ਕਿ ਵੀ ਇਹ ਜਿਹੜੀਆਂ ਨਾਰਥ ਈਸਟ ਦੀਆਂ 7 ਸਿਸਟਰ ਸਟੇਟਸ ਨੇ ਇਹ ਭਾਰਤ ਦੇ ਚੁੰਗਲ 'ਚੋਂ ਹੁਣ ਨਿਕਲਣਗੀਆਂ। ਔਰ ਅੱਜ ਦੀ ਇੱਕ ਖਬਰ, ਸੈਂਟਰ ਤ੍ਰਿਪੁਰਾ ਗਵਰਨਮੈਂਟ ਟੂ ਸਾਈਨ ਪੀਸ ਪੈਕਟ ਵਿਦ 2 insurgent groups, National Liberation Front of Tripura and all Tripura Tiger Force will sign the memorandum of settlement in New Delhi on September 4th. ਹੁਣ ਇਹਨਾਂ ਨੇ ਬੰਗਲਾਦੇਸ਼ ਦੀ ਟੈਰੀਟਰੀ ਤੇ ਕਬਜ਼ਾ ਕੀਤਾ ਹੋਇਆ ਸੀ, ਜਿਨ੍ਹਾਂ ਰਾਹੀਂ ਇਹਨਾਂ ਨੇ ਰਾਹ ਬਣਾ ਲਿਆ ਸੀ 7 ਸਟੇਟਾਂ 'ਚ। ਸ਼ੇਖ ਹਸੀਨਾ ਨੇ ਫੜ ਕੇ ਗੁਰੀਲੇ ਇਹਨਾਂ ਦੇ ਹਵਾਲੇ ਕੀਤੇ। ਹੁਣ ਬੰਗਲਾਦੇਸ਼ ਤੋਂ ਇਹਨਾਂ ਦਾ ਇੰਪੈਕਟ ਟੁੱਟਾ ਤੇ ਇਹਨਾਂ ਨੂੰ ਨਜ਼ਰ ਆਇਆ ਕਿ ਵੀ ਇਹ, ਔਰ ਅਜੇ 2 ਹਫ਼ਤੇ ਨਹੀਂ ਹੋਏ ਬੰਗਲਾਦੇਸ਼ 'ਚ, ਅਜੇ ਇੰਟਰਮ ਗਵਰਨਮੈਂਟ ਹੈ ਔਰ ਇਹਨਾਂ ਨੇ ਤ੍ਰਿਪੁਰਾ, ਕਿਉਂਕਿ ਜਦੋਂ ਅਸੀਂ ਨਾਰਥ ਈਸਟ ਸਟੇਟਾਂ ਦੀਆਂ 7 ਭੈਣਾਂ ਦੀ ਗੱਲ ਕਰ ਰਹੇ ਹਾਂ, ਮਨੀਪੁਰ ਦੀ ਗੱਲ ਕਰਕੇ ਹਟੇ ਹਾਂ, ਤ੍ਰਿਪੁਰਾ ਦੇ ਜਿਹੜੇ 2 ਜੁਝਾਰੂ ਵੱਡੇ ਗਰੁੱਪ ਨੇ, ਨੈਸ਼ਨਲ ਲਿਬਰੇਸ਼ਨ ਫਰੰਟ ਤ੍ਰਿਪੁਰਾ ਦਾ ਤੇ ਆਲ ਤ੍ਰਿਪੁਰਾ ਟਾਈਗਰ ਫੋਰਸ, ਉਹਨਾਂ ਦੇ ਨਾਲ ਇੱਕਦਮ ਸੈਂਟਰ ਗਵਰਨਮੈਂਟ ਨੇ ਜਿਹੜਾ ਹੈ ਮੈਮੋਰੈਂਡਮ ਆਫ ਸੈਟਲਮੈਂਟ ਸਾਈਨ ਕਰ ਲਿਆ ਕਿ ਜੀ ਅਸੀਂ ਤੁਹਾਨੂੰ ਆਹ ਸਹੂਲਤਾਂ ਦਿਆਂਗੇ, ਉਹ ਦਿਆਂਗੇ, ਇੱਧਰ ਉੱਧਰ ਇਹਦੇ 'ਚ ਫਰਕ ਕੋਈ ਨਹੀਂ ਪੈਣਾ। ਉਹਨਾਂ ਨੇ ਕਿਹਾ ਜੀ 12 ਇੰਪੋਰਟੈਂਟ ਐਗਰੀਮੈਂਟ ਹੋਏ ਨੇ ਪੀਸ ਦੇ ਔਰ ਇਹਦੇ ਨਾਲ ਜਿਹੜਾ 10,000 ਤੋਂ ਜ਼ਿਆਦਾ ਜਿਹੜੇ ਉਹਨਾਂ ਦੇ ਜੁਝਾਰੂ ਨੇ ਜਿਨ੍ਹਾਂ ਕੋਲ ਹਥਿਆਰ ਨੇ ਉਹ ਸ਼ਾਇਦ ਸਾਡੇ ਨਾਲ ਸਮਝੌਤਾ ਕਰਕੇ ਟਿਕ ਕੇ ਬਹਿ ਜਾਣ। ਹੁਣ ਇਹ ਆਲਰੇਡੀ ਜਿਹੜਾ ਸਾਡਾ ਕਹਿਣਾ ਹੈ ਕਿ ਭਾਈ ਇਹ ਸਾਰਾ 7 ਸਟੇਟਾਂ ਇਹਨਾਂ ਦੇ ਹੱਥੋਂ ਨਿਕਲਣੀ ਹੈ, ਚਿਕਨ ਨੈਕ ਵੀ, ਤੇ ਇਹ ਜਿਹੜਾ ਉਹਨਾਂ ਨੂੰ ਵੀ ਰਾਹ ਨਜ਼ਰ ਆ ਰਿਹਾ ਕਿ ਭਈ 2 ਹਫ਼ਤੇ ਦੇ ਵਿੱਚ ਉਹਨਾਂ ਨੇ ਤ੍ਰਿਪੁਰਾ ਦੇ ਜੁਝਾਰੂਆਂ ਤੱਕ, ਅਦਰਵਾਈਜ਼ ਤਾਂ ਇਹਨਾਂ ਨੂੰ ਸਮਝਦੇ ਹੀ ਕੁਛ ਨਹੀਂ ਸੀ। ਸੋ ਬਹੁਤ ਕੁਛ ਬਦਲਣ ਜਾ ਰਿਹਾ ਹੈ ਸਾਰੇ ਖਿੱਤੇ 'ਚ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਨੇ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।